ਬ੍ਰਦਰ ਮੇਰਾ ਗਿਆ ਉੱਥੇ ਕਿਰਾਇਆ ਲੈਣ ਵਾਸਤੇ। ਇਹਨਾਂ ਨੇ ਅੱਗੇ ਇਹ ਪਲੈਨਿੰਗ ਬਣਾਈ ਹੋਈ ਸੀ। ਅੱਛਾ। ਜਦੋਂ ਗਿਆ ਉੱਪਰ ਕਿਰਾਇਆ ਲੈਣ ਵਾਸਤੇ ਗਿਆ ਸੀਗਾ ਤੇ ਜਾਂਦੇ ਨੂੰ ਉਹ ਬੋਲ ਪਏ, ਹੱਥੋਂ ਪਈ ਹੋ ਪਏ ਆ। 3 ਜਣੇ ਸੀਗੇ। ਇਹ ਤਿੰਨਾਂ ਬੰਦਿਆਂ ਨੇ ਸਾਡੇ ਭਰਾ ਦੇ ਸਿਰ ਤੇ ਸੱਟਾਂ ਬਹੁਤ ਮਾਰੀਆਂ। 4:03 ਤੇ ਪਾਪਾ ਉੱਥੇ ਘਰ ਪਹੁੰਚ ਗਏ। ਅੱਛਾ ਜੀ। 4:17 ਤੋਂ 17 ਤੇ ਮੇਰੀ ਵਾਈਫ ਨੂੰ ਫੋਨ ਆਇਆ ਕਿ ਇਹਨਾਂ ਨੇ ਮੈਨੂੰ ਮਾਰਤਾ ਹੈ। ਮੈਨੂੰ ਅੱਛਾ, ਤੁਹਾਡੇ ਪਿਤਾ ਜੀ ਨੇ ਫੋਨ ਵਾਪਸ ਕੀਤਾ ਜੀ? ਮੇਰੀ ਮਦਰ ਦੇ ਫੋਨ ਤੇ ਕੀਤਾ ਉਹਨਾਂ ਨੇ। ਉਹ ਹਾਲੇ ਕੌਨਸ਼ੀਅਸ ਸੀਗੇ ਵੀ ਉਹਨਾਂ ਨੇ ਕਰ ਦਿੱਤਾ ਫੋਨ ਵੀ ਮੇਰੇ ਸੱਟ ਲੱਗੀ ਹੈ ਜਾਂ ਮੇਰੇ ਮਾਰਿਆ ਗਿਆ, ਇਹ ਉਹਨਾਂ ਨੇ ਕਿਹਾ। ਫਿਰ ਤੁਸੀਂ ਪਹੁੰਚੇ ਉੱਥੇ ਮੌਕੇ ਤੇ? ਉਹਨਾਂ ਨੇ ਮੈਨੂੰ ਕਾਲ ਕੀਤੀ ਸਭ ਤੋਂ ਪਹਿਲਾਂ, ਫਿਰ ਮੈਂ ਉੱਥੇ ਪਹੁੰਚਿਆ। ਠੀਕ ਹੈ। ਪਾਪਾ ਫਿਰ ਕੰਧ ਦਾ ਸਹਾਰਾ ਲੈ ਕੇ ਖੜੇ ਸੀਗੇ। ਤੇ ਪ੍ਰਵਾਸੀ ਕਿੱਥੇ ਸੀ ਉਸ ਸਮੇਂ? ਪ੍ਰਵਾਸੀ ਵੀ ਪੌੜੀਆਂ ਤੇ ਖੜੇ ਸੀਗੇ। ਅੱਛਾ, ਉਹ ਕ੍ਰਾਈਮ ਕਰਨ ਤੋਂ ਬਾਅਦ ਉੱਥੇ ਹੀ ਖੜੇ ਸੀ ਤੇ ਦੇਖ ਰਹੇ ਸੀ, ਹੈਲਪ ਨਹੀਂ ਸੀ ਕਰ ਰਹੇ ਸੀ। ਤੇ ਜਿਹੜਾ ਉਹਦਾ ਦਿਓਰ ਸੀਗਾ ਉਹ ਵੀ ਪਿੱਛੇ ਖੜਾ ਸੀਗਾ। ਜਦੋਂ ਮੈਂ ਪਹੁੰਚਿਆ ਦਿਓਰ ਨੇ ਮੈਨੂੰ ਦੇਖ ਕੇ ਉਹ ਕੋਠੋਂ ਹੀ ਗਾਇਬ ਹੋ ਗਿਆ। ਜਿਹੜੇ ਬੰਦਿਆਂ ਨੂੰ ਤੰਗ ਕੀਤਾ ਜਾਂਦਾ ਹੈ, ਸਾਡੇ 7-8 ਹਜ਼ਾਰ ਪਿੱਛੇ ਦੇਖ ਲਓ, ਉਹਨਾਂ ਨੇ ਇੱਕ ਕਤਲ ਕਰ ਦਿੱਤਾ। 7-8 ਹਜ਼ਾਰ ਪਿੱਛੇ ਉਹਨਾਂ ਨੇ ਸਾਡੇ ਚਾਚਾ ਜੀ ਨੂੰ ਮਾਰ ਦਿੱਤਾ। ਤੇ ਤੁਸੀਂ ਖੁਦ ਹਿਸਾਬ ਲਾ ਲਓ ਇਹਨਾਂ ਦੇ ਹੌਸਲੇ ਕਿੰਨੇ ਵੱਧ ਚੁੱਕੇ ਆ, ਤੇ ਜੋ ਕਿ ਇੰਨੇ ਵੱਡੇ ਕ੍ਰਾਈਮ ਕਰ ਰਹੇ ਆ ਕੁਝ ਪੈਸਿਆਂ ਦੇ ਲਈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਇਸ ਸਮੇਂ ਅਸੀਂ ਦਸੂਹੇ ਦੇ ਵਿੱਚ ਖੜੇ ਹਾਂ, ਹੁਸ਼ਿਆਰਪੁਰ ਜ਼ਿਲ੍ਹੇ ਦਾ ਦਸੂਹਾ, ਜਿੱਥੇ ਕਿ ਬੀਤੇ ਕੱਲ ਖਬਰ ਆਉਂਦੀ ਹੈ ਕਿ ਕੁਝ ਪ੍ਰਵਾਸੀਆਂ ਦੇ ਵੱਲੋਂ ਇੱਕ ਪੰਜਾਬੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉਹ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ। ਉਹਨਾਂ ਦੇ ਪਰਿਵਾਰ ਦੇ ਨਾਲ ਇਸ ਸਮੇਂ ਉਹਨਾਂ ਦੇ ਘਰ 'ਚ ਮੌਜੂਦ ਆ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਜਿਹੜਾ ਕ੍ਰਾਈਮ ਵਾਪਰਿਆ ਹੈ ਇਸ ਦਾ ਪਿਛੋਕੜ ਕੀ ਹੈ, ਕਿਵੇਂ ਹੋਇਆ, ਕਿਉਂਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਵੀ ਪ੍ਰਵਾਸੀਆਂ ਨਾਲ ਸੰਬੰਧਿਤ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਨੇ ਵਰਲਡ ਵਾਈਡ ਬਹੁਤ ਜ਼ਿਆਦਾ ਸੁਰਖੀਆਂ ਬਟੋਰੀਆਂ ਅਤੇ ਉਹ ਘਟਨਾਵਾਂ ਬਹੁਤ ਦਰਦਨਾਕ ਸਨ। ਪਰ ਅੱਜ ਜਿਹੜੀ ਵਾਪਰੀ ਹੈ ਇਸ ਦੀ ਕੀ ਗੱਲਬਾਤ ਹੈ, ਸਾਰੀ ਜਾਣਦੇ ਹਾਂ। ਮੇਰੇ ਨਾਲ ਨਰੇਸ਼ ਕੁਮਾਰ, ਜਿਹੜੇ ਕਿ ਇਸ ਦੁਨੀਆ 'ਚ ਨਹੀਂ ਰਹੇ, ਉਹਨਾਂ ਦੇ ਭਾਈ ਸਾਹਿਬ ਮੌਜੂਦ ਨੇ, ਪਰਿਵਾਰਕ ਜੀ ਨੇ। ਪਹਿਲਾਂ ਭਾਈ ਸਾਹਿਬ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਦੁੱਖ ਦੀ ਘੜੀ ਦੇ ਵਿੱਚ ਸਾਨੂੰ ਚੰਗਾ ਨਹੀਂ ਲੱਗਦਾ ਕਿ ਅਸੀਂ ਬਹੁਤਾ ਤੁਹਾਡੇ ਤੋਂ ਬੁਲਵਾਈਏ, ਪਰ ਜਿੰਨੀ ਕੁ ਢੁਕਵੀਂ ਜਾਣਕਾਰੀ ਲੋਕਾਂ ਨੂੰ ਮਿਲਣੀ ਜ਼ਰੂਰੀ ਹੈ ਉਹ ਥੋੜੀ ਜੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਵੀ ਨਰੇਸ਼ ਜੀ ਦੇ ਨਾਲ ਕੀ ਹੋਇਆ, ਪ੍ਰਵਾਸੀਆਂ ਨਾਲ ਕੀ ਤੁਹਾਡਾ ਮਸਲਾ ਸੀਗਾ, ਇਹ ਗੱਲਬਾਤ ਸਾਰੀ ਬਣੀ ਕੀ ਹੈ ਜੀ ਉਹਨਾਂ ਦੀ ਜਾਣ ਪਿੱਛੇ? ਦੇਖੋ ਜੀ, 6 ਤਰੀਕ ਨੂੰ ਸਵੇਰੇ ਪਹਿਲਾਂ 9 ਵਜੇ ਗਏ ਆ ਘਰ ਕਿਰਾਇਆ ਲੈਣ ਵਾਸਤੇ। ਅੱਛਾ, ਉਹ ਤੁਹਾਡੇ ਕਿਰਾਏਦਾਰ ਸੀ? ਉਹ ਪ੍ਰਵਾਸੀ ਮਜ਼ਦੂਰ ਸਾਡੇ ਕਿਰਾਏਦਾਰ ਸੀ। ਤੇ ਉਹ ਕਹਿੰਦੇ ਜੀ ਤੁਸੀਂ ਦੁਪਹਿਰ ਨੂੰ ਆਇਓ। ਫਿਰ ਦੁਪਹਿਰੋਂ ਬਾਅਦ ਇਹਨਾਂ ਨੇ ਫੋਨ ਕਰਕੇ ਖੁਦ ਬੁਲਾਇਆ ਜੀ। 3:41 ਤੱਕ ਉਹਨੂੰ ਫੋਨ ਆਇਆ ਜੀ, ਤੁਸੀਂ ਆ ਕੇ ਕਿਰਾਇਆ। 4 ਵਜੇ ਇਹਨਾਂ ਨੇ ਉਹਨਾਂ ਨੂੰ ਬੁਲਾ ਲਿਆ ਕਿ ਤੁਸੀਂ ਆ ਕੇ ਕਿਰਾਇਆ ਲੈ ਜਾਓ। ਬ੍ਰਦਰ ਮੇਰਾ ਗਿਆ ਉੱਥੇ ਕਿਰਾਇਆ ਲੈਣ ਵਾਸਤੇ। ਇਹਨਾਂ ਨੇ ਅੱਗੇ ਇਹ ਪਲੈਨਿੰਗ ਬਣਾਈ ਹੋਈ ਸੀ। ਅੱਛਾ। ਜਦੋਂ ਗਿਆ ਉੱਪਰ ਕਿਰਾਇਆ ਲੈਣ ਵਾਸਤੇ ਗਿਆ ਸੀਗਾ ਤੇ ਜਾਂਦੇ ਨੂੰ ਉਹ ਬੋਲ ਪਏ, ਹੱਥੋਂ ਪਈ ਹੋ ਪਏ ਆ। ਛੋਟੇ ਹੱਟੇ ਫੜੇ ਸੀ, ਕਈ ਦਾ ਦਸਤਾ ਫੜੇ ਸੀ। ਇੱਕ ਨੇ ਕਈ ਦਾ ਦਸਤਾ, ਦੂਜੇ ਨੇ ਟੁੱਟਾ ਹੋਇਆ ਇੱਕ ਹੋਰ ਦਸਤਾ ਸੀਗਾ ਉਹ, ਤੇ ਕੁਛ ਹੋਰ ਸਮਾਨ ਵੀ ਸੀ ਇਹਨਾਂ ਕੋਲ। ਕਿੰਨੇ ਲੋਕ ਸੀ ਪਹਿਲਾਂ ਇਹ ਦੱਸ ਦਿਓ? 3 ਲੋਕ ਸੀਗੇ। ਅੱਛਾ ਜੀ। ਫਿਲਹਾਲ 3 ਸੀਗੇ। ਇੱਕ ਦਿਓਰ ਸੀਗਾ ਤੇ ਇੱਕ ਉਹਦੀ ਭੈਣ ਸੀ ਤੇ ਇੱਕ ਉਹਦਾ ਘਰ ਵਾਲਾ ਸੀਗਾ। 3 ਜਣੇ ਸੀਗੇ। ਇਹ ਤਿੰਨਾਂ ਬੰਦਿਆਂ ਨੇ ਸਾਡੇ ਭਰਾ ਦੇ ਸਿਰ ਤੇ ਸੱਟਾਂ ਬਹੁਤ ਮਾਰੀਆਂ। ਸਿਰ 'ਚ ਸੱਟਾਂ ਮਾਰੀਆਂ। ਅੱਛਾ ਜੀ। ਹਾਂਜੀ। ਇਹ ਕਹਿਣ ਦਾ ਭਾਵ ਵੀ ਉਹਨਾਂ ਨੇ ਫੋਨ ਕਰਕੇ ਜਦੋਂ ਸੱਦਿਆ, ਉਹਨਾਂ ਦੀ ਪਹਿਲਾਂ ਤੋਂ ਹੀ ਪਲੈਨਿੰਗ ਸੀ ਵੀ ਆਪਾਂ ਸੱਟਾਂ ਮਾਰਨੀਆਂ ਨੇ, ਵੀ ਕਿਰਾਇਆ ਨਹੀਂ ਦੇਣਾ, ਇਹ ਕੰਮ ਕਰਨਾ। ਹਾਂ, ਇਹਨਾਂ ਦੀ ਪਹਿਲਾਂ ਹੀ ਪਲੈਨਿੰਗ ਬਣਾਈ ਸੀ। ਜਿੱਦਾਂ ਉਹਨਾਂ ਨੇ ਫੋਨ ਕਰਕੇ ਸੱਦਿਆ ਆ ਕਿ ਇਹਦਾ ਮਤਲਬ ਪਲੈਨਿੰਗ ਸੀ। ਜਾਂਦੇ ਸਾਰੇ ਉੱਤੇ ਅਟੈਕ ਕਰ ਦਿੱਤਾ। ਹੋ ਸਕਦਾ ਇਹਨਾਂ ਨੇ ਸ਼ਰਾਬ ਵੀ ਪੀਤੀ ਹੋਵੇ, ਸ਼ਰਾਬ ਪੀ ਕੇ ਤੇ ਅਟੈਕ ਕੀਤਾ ਹੋਵੇ। ਇਹ ਕਿੰਨੀ ਤਰੀਕ ਦੀ ਘਟਨਾ ਹੈ ਜੀ? ਇਹ ਜੀ 6 ਤਰੀਕ ਦੀ ਗੱਲ ਆ। 4 ਵਜੇ ਤੋਂ ਬਾਅਦ ਹੀ ਆ। 4:10 ਦੀ ਇਹ ਘਟਨਾ ਹੋਈ ਆ। ਤੇ ਫਿਰ ਉਹਨਾਂ ਨੂੰ ਇਲਾਜ ਲਈ ਤੁਸੀਂ ਹਸਪਤਾਲ ਲੈ ਕੇ ਗਏ ਹੋਵੋਗੇ, ਤੇ ਉਹਨਾਂ ਦੀ ਕਦੋਂ ਹੋਈ ਹੈ ਡੈਥ? ਕਦੋਂ ਹੋਈ? ਦੇਖੋ ਜੀ, ਉਹਨਾਂ ਨੂੰ ਆਪਾਂ ਪਹਿਲਾਂ ਸਿਵਲ ਹਸਪੀਟਲ ਗਏ ਸੀ। ਸਿਵਲ ਹਸਪੀਟਲ ਜਾਂਦੇ ਸਾਨੂੰ ਦੇਤਾ ਜਵਾਬ, ਕਹਿੰਦੇ ਜੀ ਮਕੇਰੀਆਂ ਲੈ ਜਾਓ। ਪੁਰਾਣਾ ਹਸਪੀਟਲ ਸੀਗਾ, ਉੱਥੇ ਲੈ ਗਏ। ਉੱਥੇ ਅਸੀਂ 5 ਘੰਟੇ ਇਹਨਾਂ ਦਾ ਇਲਾਜ ਚੱਲਿਆ। ਅਸੀਂ ਸ਼ਾਮ ਨੂੰ ਉੱਥੇ ਗਏ ਸੀ। ਉੱਥੇ ਜਾ ਕੇ ਡਾਕਟਰ ਸਾਹਿਬ ਨਾਲ ਗੱਲ ਕੀਤੀ, ਸਾਡਾ ਮਰੀਜ਼ ਦੀ ਹਾਲਤ ਕਿੱਦਾਂ। ਉਹ ਡਾਕਟਰ ਸਾਹਿਬ ਕਹਿੰਦੇ ਸੀਗੇ ਕਿ ਤੁਸੀਂ ਇਹਨੂੰ ਜਲੰਧਰ ਲੈ ਜਾਓ।
ਕਹਿੰਦਾ ਭਾਬੀ ਸੱਟਾਂ ਇੰਨੀਆਂ ਗੰਭੀਰ ਸੀ ਵੀ ਤੁਹਾਨੂੰ ਹਰੇਕ ਜਗ੍ਹਾ ਤੋਂ ਇਨਕਾਰ ਹੀ ਹੋ ਰਿਹਾ ਸੀ ਵੀ ਭਾਈ। ਇਨਕਾਰ ਹੋ ਗਿਆ ਜੀ। ਅਸੀਂ ਉਸੇ ਵੇਲੇ ਐਂਬੂਲੈਂਸ ਕੀਤੀ, ਆਪਾਂ ਜਲੰਧਰ ਫੋਰਟਿਕ ਸ਼੍ਰੀਮਾਨ ਹਸਪੀਟਲ ਦਾਖਲ ਕਰਾ ਠੀਕ ਦਿੱਤਾ। ਹੈ। ਦਾਖਲ ਕਰਾਉਣ ਤੋਂ ਬਾਅਦ ਅਸੀਂ ਉੱਥੇ ਰਹੇ, ਸਾਰੀ ਰਾਤ ਰਹੇ। ਮੁੜ ਕੇ ਅਗਲੇ ਦਿਨ ਫਿਰ ਅਸੀਂ ਡਾਕਟਰ ਸਾਹਿਬ ਕੋ ਗਏ ਆ। ਡਾਕਟਰ ਸਾਹਿਬ ਕਹਿੰਦੇ ਜੀ ਹਜੇ ਮੂਵਮੈਂਟ ਕੋਈ ਨਹੀਂ ਹੋਈ, ਠੀਕ ਹੈ ਜੀ, ਇਲਾਜ ਚੱਲ ਰਿਹਾ ਹੈ। ਇੰਨੀਆਂ ਗੰਭੀਰ ਸੱਟਾਂ ਲੱਗੀਆਂ ਸੀ। ਉਸ ਤੋਂ ਬਾਅਦ ਫਿਰ ਅਸੀਂ ਬੱਚਾ ਸਾਡਾ ਉੱਥੇ ਰਿਹਾ, ਮਿਸਿਸ ਉੱਥੇ ਰਹੀ, ਅਸੀਂ ਘਰ ਆ ਗਏ। ਠੀਕ ਹੈ। ਅਗਲੇ ਦਿਨ ਫਿਰ ਅਸੀਂ ਗਏ ਤੇ ਆ ਕੇ ਐਸਐਚਓ ਸਾਹਿਬ ਨਾਲ ਗੱਲ ਕੀਤੀ ਕਿ ਇਦਾਂ ਸੱਟਾਂ ਬਹੁਤ ਜ਼ਿਆਦੀਆਂ ਗੰਭੀਰ ਆ ਤੇ ਅਸੀਂ ਪਹਿਲਾਂ ਹੀ ਇਹਨਾਂ ਨੂੰ ਕਾਬੂ ਕਰ ਲਿਆ ਸੀ। ਪ੍ਰਵਾਸੀ ਭੱਜਣ ਨਾਲ, ਮਤਲਬ ਭੱਜਣ ਨਹੀਂ ਦਿੱਤੇ ਤੁਸੀਂ? ਭੱਜਣ ਨਹੀਂ ਅਸੀਂ ਦਿੱਤੇ ਕਿ ਰਾਤੋਂ ਰਾਤ ਭੱਜ ਨਾ ਜਾਣ। ਅਸੀਂ ਕਬਜ਼ੇ 'ਚ ਕਰਕੇ ਤੇ ਐਸਐਚਓ ਸਾਹਿਬ ਨੂੰ ਫੋਨ ਕਰ ਦਿੱਤਾ ਸੀ। ਐਸਐਚਓ ਸਾਹਿਬ ਨੇ ਉਸੇ ਵੇਲੇ ਆਪਣੇ ਮੁਲਾਜ਼ਮ ਭੇਜ ਕੇ ਇਹਨਾਂ ਨੂੰ ਫੜ ਲਿਆ ਸੀਗਾ। ਠੀਕ ਹੈ ਜੀ, ਹਾਂਜੀ। ਠੀਕ ਹੈ। ਇਹ ਤੁਹਾਡੇ ਪਿਤਾ ਜੀ ਸਨ ਨਰੇਸ਼? ਠੀਕ ਹੈ। ਤੁਸੀਂ ਥੋੜਾ ਜਿਹਾ ਦੱਸ ਸਕਦੇ ਹੋ ਕਿ ਅੰਕਲ ਜਿਹੜੇ ਸੀ ਉਹ ਤੁਹਾਡੇ ਜਿਹੜੇ ਪ੍ਰਵਾਸੀ ਰਹਿੰਦੇ ਸੀ, ਪਹਿਲਾਂ ਤਾਂ ਚਲੋ ਉਹਨਾਂ ਬਾਰੇ ਜਾਣ ਲੈਣਾ, ਤੁਹਾਨੂੰ ਉਹਨਾਂ ਬਾਰੇ ਕੋਈ ਨੌਲੇਜ ਹੈ ਵੀ ਕੌਣ ਸੀ ਉਹ, ਕਿੰਨੇ ਸਮੇਂ ਤੋਂ ਤੁਹਾਡੇ ਉੱਥੇ ਰਹਿ 2 ਰਹੇ? ਸਾਲ ਤੋਂ ਉੱਥੇ ਰਹਿ ਰਹੇ ਸੀਗੇ, ਪਰ ਮੈਂ ਉਹਨਾਂ ਨੂੰ ਕਦੇ ਨਹੀਂ ਮਿਲਿਆ ਠੀਕ ਹੈ। ਕਿਉਂਕਿ ਪਾਪਾ ਹੀ ਉਹਨਾਂ ਨੂੰ ਕਿਰਾਇਆ ਪਾਪਾ ਹੀ ਲੈਣ ਜਾਂਦੇ ਰਹੇ ਸੀ ਸ਼ੁਰੂ ਤੋਂ। ਮੈਂ ਕਦੇ ਵੀ ਨਹੀਂ ਉੱਥੇ ਗਿਆ। ਨਹੀਂ ਮਿਲੇ ਤੁਸੀਂ? ਅੱਛਾ, ਹੁਣ ਜਦੋਂ ਇਹ ਸਾਰੀ ਘਟਨਾ ਵਾਪਰੀ ਉਸ ਤੋਂ ਬਾਅਦ ਜਿੱਦਾਂ ਅੰਕਲ ਹੁਣੀ ਦੱਸਿਆ ਕਿ ਅਸੀਂ ਐਸਐਚਓ ਨੂੰ ਫੋਨ ਕੀਤਾ, ਪੁਲਿਸ ਨੇ ਸਹਿਯੋਗ ਕੀਤਾ, ਕਹਿਣ ਦਾ ਭਾਵ ਉਹਨਾਂ ਤੇ ਮਾਮਲਾ ਦਰਜ ਜਾਂ ਗ੍ਰਿਫਤਾਰੀ ਹੋ ਗਈ? ਉਹਨਾਂ ਦੇ ਹਾਂਜੀ, ਜਿਹੜੀ ਧਾਰਾ ਬੰਦੀ ਸੀ ਉਹ ਉਹਨਾਂ ਦੇ ਲੱਗ ਚੁੱਕੀ ਹੈ। ਠੀਕ ਹੈ। ਹੁਣ ਪਾਪਾ ਦੀ ਡੈਥ ਤੋਂ ਬਾਅਦ ਹੁਣ ਉਹਨਾਂ ਦੇ 302 ਧਾਰਾ ਲੱਗੇਗੀ ਤੇ ਇਨਵੈਸਟੀਗੇਸ਼ਨ ਸਾਰੀ ਚੱਲ ਰਹੀ ਹੈ। ਤੁਹਾਡਾ ਕੀ ਕਹਿਣਾ ਹੈ ਪ੍ਰਸ਼ਾਸਨ ਨੂੰ, ਸਰਕਾਰ ਨੂੰ ਇਸ ਦੇ ਬਾਰੇ? ਤੁਸੀਂ ਆਪਣਾ ਪਿਤਾ ਨੂੰ ਖੋਇਆ ਇਸ ਸਾਰੀ ਘਟਨਾ 'ਚ, ਜਿਹੜੀ ਕਿ ਕਹਿ ਲਈਏ ਵੀ ਇੱਕ ਇਨਸੀਡੈਂਟ ਨਹੀਂ ਹੈਗਾ ਵੀ ਇਨਸੀਡੈਂਟਲ ਡੈਥ ਹੋ ਜਵੇ, ਇਹ ਕੀਤਾ ਕਰਾਇਆ ਹੈ ਸਾਰਾ ਕੁਝ। ਇਹ ਸਾਰੀ ਉਹਨਾਂ ਦੀ ਪਲੈਨਿੰਗ ਸੀਗੀ ਜੀ। ਉਹਨਾਂ ਨੇ ਪਾਪਾ ਨੂੰ 3:41 ਤੇ ਫੋਨ ਕੀਤਾ ਪਹਿਲਾਂ ਕਿ ਤੁਸੀਂ ਕਿਰਾਇਆ ਲੈ ਜਾਓ, ਪਰ ਪਾਪਾ ਨੇ ਫੋਨ ਨਹੀਂ ਚੱਕਿਆ ਜੀ। ਫਿਰ ਪਾਪਾ ਨੇ ਉਹਨਾਂ ਨੂੰ ਬੈਕ ਕਾਲ ਕੀਤੀ, ਉਹਨਾਂ ਨੇ ਫੋਨ ਨਹੀਂ ਚੱਕਿਆ। ਠੀਕ ਹੈ। ਫਿਰ 3:52 ਤੇ ਉਹਨਾਂ ਡੈਡੀ ਨੇ ਫਿਰ ਉਹਨਾਂ ਨੂੰ ਕਾਲ ਕੀਤੀ, ਉਹਨਾਂ ਨੇ ਫੋਨ ਕੀਤਾ ਤੇ 4:03 ਤੇ ਪਾਪਾ ਉੱਥੇ ਘਰ ਪਹੁੰਚ ਗਏ। ਅੱਛਾ ਜੀ। 4:17 ਤੋਂ 17 ਤੇ ਮੇਰੀ ਵਾਈਫ ਨੂੰ ਫੋਨ ਆਇਆ ਕਿ ਇਹਨਾਂ ਨੇ ਮੈਨੂੰ ਮਾਰਤਾ ਹੈ। ਮੈਨੂੰ ਅੱਛਾ, ਤੁਹਾਡੇ ਪਿਤਾ ਜੀ ਨੇ ਫੋਨ ਵਾਪਸ ਕੀਤਾ? ਹਾਂਜੀ, ਮੇਰੀ ਮਦਰ ਦੇ ਫੋਨ ਤੇ ਕੀਤਾ ਉਹਨਾਂ ਨੇ। ਉਹ ਹਲੇ ਕੌਨਸ਼ੀਅਸ ਸੀਗੇ ਵੀ ਉਹਨਾਂ ਨੇ ਕਰ ਦਿੱਤਾ ਫੋਨ ਵੀ ਮੇਰੇ ਸੱਟ ਲੱਗੀ ਹੈ ਜਾਂ ਮੇਰੇ ਮਾਰਿਆ ਗਿਆ, ਇਹ ਉਹਨਾਂ ਨੇ ਕਿਹਾ? ਫਿਰ ਤੁਸੀਂ ਪਹੁੰਚੇ ਉੱਥੇ ਮੌਕੇ ਤੇ? ਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਸਭ ਤੋਂ ਪਹਿਲਾਂ, ਫਿਰ ਮੈਂ ਉੱਥੇ ਪਹੁੰਚਿਆ। ਠੀਕ ਹੈ। ਪਾਪਾ ਫਿਰ ਕੰਧ ਦਾ ਸਹਾਰਾ ਲੈ ਕੇ ਖੜੇ ਸੀਗੇ। ਤੇ ਪ੍ਰਵਾਸੀ ਕਿੱਥੇ ਸੀ ਉਸ? ਪ੍ਰਵਾਸੀ ਵੀ ਪੌੜੀਆਂ ਤੇ ਖੜੇ ਸੀਗੇ। ਅੱਛਾ, ਉਹ ਕ੍ਰਾਈਮ ਕਰਨ ਤੋਂ ਬਾਅਦ ਉੱਥੇ ਹੀ ਖੜੇ ਸੀ ਤੇ ਦੇਖ ਰਹੇ ਸੀ, ਹੈਲਪ ਨਹੀਂ ਸੀ ਕਰ ਰਹੇ? ਨਹੀਂ ਕਰ ਰਹੇ ਸੀ। ਤੇ ਜਿਹੜਾ ਉਹਦਾ ਦਿਓਰ ਸੀਗਾ ਉਹ ਵੀ ਪਿੱਛੇ ਖੜਾ ਸੀਗਾ। ਜਦੋਂ ਮੈਂ ਪਹੁੰਚਿਆ ਦਿਓਰ ਨੇ ਮੈਨੂੰ ਦੇਖ ਕੇ ਉਹ ਕੋਠੋਂ ਹੀ ਗਾਇਬ ਹੋ ਗਿਆ, ਭੱਜ ਗਿਆ ਕੋਠੇ ਹੀ ਭੱਜ ਤੇ ਗਿਆ। ਹੁਣ ਪੁਲਿਸ ਨੇ ਕਿੰਨੇ ਜਾਣਿਆਂ ਨੂੰ ਫੜ ਲਿਆ? ਪੁਲਿਸ ਨੇ ਉਹਦੇ ਹਸਬੈਂਡ ਨੂੰ ਤੇ ਉਹਦੀ ਵਾਈਫ ਨੂੰ ਫੜਿਆ ਤੇ ਦਿਓਰ ਉਹਦਾ ਹਜੇ ਲਾਪਤਾ ਹੈ। ਠੀਕ ਹੈ। ਤਿੰਨ ਜਾਣੇ ਤੇ ਨਾਮਜ਼ਦ ਕਿੰਨੇ ਨੇ ਮਾਮਲੇ ਦੇ ਵਿੱਚ ਬਾਈ, ਤੁਸੀਂ ਦੱਸੋ? ਤਿੰਨ ਬੰਦੇ ਨੇ ਇਸ ਪੂਰੇ ਇਨਸੀਡੈਂਟਸ ਦੇ ਵਿੱਚ ਜਿਨ੍ਹਾਂ ਨੇ ਇੱਕ ਕ੍ਰਾਈਮ ਕੀਤਾ ਹੈ, ਜਿਨ੍ਹਾਂ ਦੀ ਪ੍ਰੋਪਰ ਇਨਵੋਲਵਮੈਂਟ ਹੈਗੀ ਹੈ। ਤੇ ਉਹਦੇ ਵਿੱਚੋਂ ਅਸੀਂ 2 ਬੰਦੇ ਫੜ ਲਏ ਸੀ, ਹਸਬੈਂਡ ਐਂਡ ਵਾਈਫ, ਜਿਹੜੇ ਪੂਰੀ ਤਰ੍ਹਾਂ ਇਨਵੋਲਵ ਸੀ ਇਸ ਕ੍ਰਾਈਮ ਦੇ ਵਿੱਚ। ਇੱਕ ਬੰਦਾ ਫਰਾਰ ਹੈ, ਉਹ ਸਾਨੂੰ ਮਿਲਿਆ ਨਹੀਂ ਫਿਲਹਾਲ, ਤੇ ਉਹਦੇ ਬਾਰੇ ਹਜੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਬਟ 2 ਬੰਦੇ ਅਸੀਂ ਪ੍ਰੋਪਰ ਫੜ ਚੁੱਕੇ ਹਾਂ ਤੇ ਪੁਲਿਸ ਦੇ ਹਵਾਲੇ ਕਰ ਚੁੱਕੇ ਹਾਂ। ਠੀਕ ਹੈ। ਕਹਿਣ ਦਾ ਜੀ। ਤੇ ਜਿਨ੍ਹਾਂ ਨੇ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਵੀ ਆਪਾਂ ਹੁਣ ਨਾਮ ਉੱਥੇ ਥਾਣੇ ਦੇ ਦਿੱਤੇ ਹੋਏ ਆ। ਪ੍ਰਸ਼ਾਸਨ, ਆਪਣੇ ਪੁਲਿਸ ਵਾਲੇ ਸਾਰੇ ਹੁਣ ਕਾਰਵਾਈ ਕਰ ਰਹੇ ਆ। ਭਜਾਉਣ ਦੀ ਕੋਸ਼ਿਸ਼ ਕਰਨ ਵਾਲੇ, ਜੇ ਤੁਸੀਂ ਸਾਨੂੰ ਨਾਮ ਦੱਸ ਸਕਦੇ ਹੋ ਤਾਂ ਵੀ ਦੱਸ ਦਿਓ, ਜੇ ਨਹੀਂ ਦੱਸਣਾ ਇੰਨਾ ਦੱਸ ਦਿਓ ਵੀ ਪ੍ਰਵਾਸੀ ਨੇ ਜਾਂ ਪੰਜਾਬੀ? ਉਹ ਵੀ ਪ੍ਰਵਾਸੀ ਦੇ, ਉਹ ਵੀ ਉਹਨਾਂ ਦੇ ਰਿਸ਼ਤੇਦਾਰ ਹੀ ਨੇ। ਅੱਛਾ, ਕਹਿਣ ਦਾ ਭਾਵ ਵੀ ਪ੍ਰਵਾਸੀ ਦਾ ਸਾਥ ਦਿੰਦਾ ਵੀ ਕ੍ਰਾਈਮ ਕਰਕੇ ਤੂੰ ਇੱਥੋਂ ਨਿਕਲ ਜਾ। ਦੇਖੋ ਜੀ, ਇਹਨਾਂ ਦੀ ਯੂਨਿਟੀ ਹੈ, ਠੀਕ ਹੈ, ਇਹਨਾਂ ਦੀ ਯੂਨਿਟੀ ਹੈ। ਪਹਿਲਾਂ ਇੱਕ ਪ੍ਰਵਾਸੀ ਇੱਥੇ ਆਂਦਾ, ਉਹ ਆਪਣੇ ਨਾਲ ਆਪਣੇ ਮਹੱਲੇ ਦੇ, ਆਪਣੇ ਪਰਿਵਾਰ ਦੇ ਸਾਰੇ ਭੈਣ ਭਰਾਵਾਂ ਨੂੰ ਇੱਥੇ ਲੈ ਕੇ ਆਉਂਦਾ। ਤੇ ਜਦੋਂ ਇਹਨਾਂ ਦੀ ਪ੍ਰੋਪਰ ਕਮਿਊਨਿਟੀ ਬਣ ਜਾਂਦੀ ਹੈ ਤੇ ਇਹਨਾਂ ਦੇ ਹੌਸਲੇ ਵੱਧ ਜਾਂਦੇ ਨੇ ਤੇ ਇਹ ਕ੍ਰਾਈਮ ਕਰਦੇ ਨੇ ਇੱਥੇ ਆ ਕੇ। ਠੀਕ ਹੈ, ਸਾਡੇ ਜਿਹੜੇ ਬੰਦਿਆਂ ਨੂੰ ਤੰਗ ਕੀਤਾ ਜਾਂਦਾ ਹੈ, ਸਾਡੇ 7-8 ਹਜ਼ਾਰ ਪਿੱਛੇ ਦੇਖ ਲਓ, ਉਹਨਾਂ ਨੇ ਇੱਕ ਕਤਲ ਕਰ ਦਿੱਤਾ। 7-8 ਹਜ਼ਾਰ ਪਿੱਛੇ ਉਹਨਾਂ ਨੇ ਸਾਡੇ ਚਾਚਾ ਜੀ ਨੂੰ ਮਾਰ ਦਿੱਤਾ। ਤੇ ਤੁਸੀਂ ਖੁਦ ਹਿਸਾਬ ਲਾ ਲਓ ਇਹਨਾਂ ਦੇ ਹੌਸਲੇ ਕਿੰਨੇ ਵੱਧ ਚੁੱਕੇ ਆ, ਤੇ ਜੋ ਕਿ ਇੰਨੇ ਵੱਡੇ ਕ੍ਰਾਈਮ ਕਰ ਰਹੇ ਆ ਕੁਝ ਪੈਸਿਆਂ ਦੇ ਲਈ। ਜੀ। ਕਿੰਨੇ ਸਮੇਂ ਦਾ ਕਿਰਾਇਆ ਬਕਾਇਆ ਸੀਗਾ ਜਿਹੜਾ ਲੈਣ ਗਿਆ? 7 ਮਹੀਨਿਆਂ ਦਾ ਕਿਰਾਇਆ ਪੈਂਡਿੰਗ ਸੀਗਾ ਇਹਨਾਂ ਤੋਂ ਲੈਣ ਦਾ। ਅੱਛਾ। ਇੱਕ ਦਿਨ ਪਹਿਲਾਂ ਸੰਡੇ ਪਾਪਾ ਉੱਥੇ ਸਾਰੀ ਰਿਪੇਅਰ ਕਰਕੇ ਆਏ ਘਰ ਦੀ, ਤੇ ਸੋਮਵਾਰ ਇਹਨਾਂ ਨੇ ਆਹ ਵਾਰਦਾਤ ਕਰ ਦਿੱਤੀ।
ਡਾਕੂਮੈਂਟੇਸ਼ਨ ਤੁਸੀਂ ਉਹਨਾਂ ਦੀ ਕੀਤੀ ਹੋਈ ਸੀ ਜੇ ਤੁਹਾਡੇ ਤੋਂ ਰਹਿ ਰਹੇ ਸੀ, ਮੰਨ ਲਓ ਆਧਾਰ ਕਾਰਡ ਲੈਣਾ ਹੁੰਦਾ ਜਾਂ ਫਿਰ ਕੰਟਰੈਕਟ ਕੀਤਾ ਜਾਂਦਾ ਹੈ ਰੈਂਟ ਦਾ? ਸਰ ਉਹ ਨਹੀਂ ਸੀ ਕੀਤਾ ਹੋਇਆ ਸੀਗਾ। ਠੀਕ ਹੈ। ਵੈਸੇ ਤੁਹਾਡੇ ਤੋਂ ਉਹਨਾਂ ਦੀ ਜਾਣਕਾਰੀ ਤਾਂ ਹੋਊਗੀ ਵੀ ਕਿੱਥੋਂ ਦੇ ਰਹਿਣ ਵਾਲੇ ਨੇ, ਤੁਹਾਡੇ ਕੋਲ ਇੱਥੇ ਸ਼ਹਿਰ 'ਚ ਕੀ ਕੰਮ ਕਰਦੇ ਨੇ, ਇਹ ਤਾਂ ਪਤਾ ਹੋਊਗਾ। ਜੀ ਬਿਲਕੁਲ, ਉਹ ਡੇਲੀ ਬੇਸ ਜੋ ਕੰਮ ਕਰਦੇ, ਮਜ਼ਦੂਰੀ ਦਾ ਕੰਮ ਕਰਦੇ ਬਿਲਕੁਲ। ਤੇ ਉਹਨਾਂ ਦਾ ਜੋ ਅਗਰ ਆਇਡੈਂਟੀਫਿਕੇਸ਼ਨ ਦੀ ਗੱਲ ਕੀਤੀ ਜਾਵੇ, ਆਧਾਰ ਕਾਰਡ ਵਗੈਰਾ, ਅਸੀਂ ਸਾਰੇ ਜਦੋਂ ਅਸੀਂ ਕ੍ਰਾਈਮ ਸੀਨ ਦੇ ਉੱਤੇ ਪਹੁੰਚ ਗਏ, ਅਸੀਂ ਤਲਾਸ਼ੀ ਲਈ ਸਾਰੇ ਰੂਮ ਦੀ, ਤਾਂ ਮੈਂ ਸਾਰੇ ਬੈਂਕ ਅਕਾਊਂਟ ਨੰਬਰ ਜੋ ਵੀ ਉਹਨਾਂ ਦੇ ਸੀਗੇ, ਆਧਾਰ ਕਾਰਡ ਸੀਗਾ, ਉਹ ਸਾਰਾ ਮੈਂ ਕੱਢ ਕੇ ਲਿਆਂਦਾ ਸੀਗਾ ਤੇ ਉਹ ਮੈਂ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਠੀਕ ਹੈ। ਹੁਣ ਅੰਤ ਦੇ ਵਿੱਚ ਤੁਹਾਡਾ ਪਰਿਵਾਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ, ਸਰਕਾਰ ਨੂੰ ਤੇ ਇਹਨਾਂ ਲੋਕਾਂ ਨੂੰ ਜਿਹੜੇ ਇਹੋ ਜਿਹੇ ਕ੍ਰਾਈਮ ਬਿਲਕੁਲ ਖੁੱਲ੍ਹ ਦਿਲੀ ਨਾਲ ਕਰ ਦਿੰਦੇ ਨੇ? ਅਸੀਂ ਤਾਂ ਇਨਸਾਫ ਹੀ ਚਾਹੁੰਦੇ ਆ ਜੀ, ਸਾਨੂੰ ਇਨਸਾਫ ਮਿਲ ਜੇ, ਸਾਡਾ ਸਾਰੇ ਸਹਿਯੋਗ ਦੇਣ, ਸਾਰੇ ਭੈਣ ਭਰਾ ਰਲ ਕੇ ਸਾਡਾ ਸਾਥ ਦੇਣ ਤੇ ਇਹ ਪ੍ਰਵਾਸੀਆਂ ਨੂੰ ਇੱਥੋਂ ਕੱਢਿਆ ਜਾਵੇ। ਅਸੀਂ ਸਰਕਾਰ ਅੱਗੋਂ ਮੰਗ ਕਰਦੇ ਹਾਂ ਜੀ, ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਆ, ਇਹਨਾਂ ਨੂੰ ਇੱਥੇ ਨਾ ਆਉਣ ਦਿੱਤਾ, ਆਪਣੇ ਦੇਸ਼ ਦੇ ਵਿੱਚ ਕੰਮ ਕਰਨ ਦਿੱਤਾ ਜਾਵੇ। ਬਾਕੀ ਮੈਂ ਆਪਣੇ ਸ਼ਹਿਰ ਦਸੂਹਾ ਵਾਸੀਆਂ ਨੂੰ ਇਹ ਕਹਿਣਾ, ਕੋਈ ਵੀ ਇਹਨਾਂ ਨੂੰ ਮਕਾਨ ਕਿਰਾਏ ਤੇ ਨਾ ਦਿਓ। ਅਸੀਂ ਮਕਾਨ ਕਿਰਾਏ ਤੇ ਨਹੀਂ ਦੇਵਾਂਗੇ ਤੇ ਇਹ ਕਿੱਦਾਂ ਇੱਥੇ ਰਹਿਣਗੇ? ਸਾਡੇ ਕੁਝ ਲੋਕ ਆਪਣੀਆਂ ਹੀ ਗਲਤੀਆਂ ਦੇ ਨਾਲ ਅਸੀਂ ਅੱਜ ਨਤੀਜਾ ਆਪ ਹੀ ਭੁਗਤ ਰਹੇ ਹਾਂ। ਪਛਤਾਵਾ ਵੀ ਹੁੰਦਾ ਹੋਊ ਤੁਹਾਨੂੰ ਇਸ ਗੱਲ ਦਾ ਬਹੁਤ ਆ ਕਿ ਅਸੀਂ ਮੌਤ ਆਪ ਲੈ ਕੇ ਖਰੀਦ ਗਈ ਆ, ਖਰੀਦੀ ਹੋਈ ਮੌਤ। ਜੇ ਕਿਰਾਏ ਦਿੱਤੇ ਆ ਇਹਨਾਂ ਨੂੰ, ਉਹ ਸਾਡੇ ਤੇ ਹੀ ਹਮਲੇ ਕਰਦੇ, ਸਾਡੀ ਮੌਤ ਆ। ਅਸੀਂ ਇਹ ਚਾਹੁੰਦੇ ਹਾਂ ਸਾਡੇ ਸ਼ਹਿਰ ਦੇ ਦਸੂਹਾ ਵਾਸੀਆਂ ਨੂੰ ਵੀ ਕੋਈ ਵੀ ਇਹਨਾਂ ਨੂੰ ਮਕਾਨ ਕਿਰਾਏ ਤੇ ਨਾ ਦਿੱਤਾ ਜਾਵੇ, ਇਹਨਾਂ ਨੂੰ ਆਪਣੇ ਦੇਸ਼ ਹੀ ਵਾਪਸ ਭੇਜਿਆ ਜਾਵੇ, ਆਪਣੀ ਸਟੇਟ ਭੇਜਿਆ ਜਾਵੇ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਜੀ ਬਿਲਕੁਲ, ਮੈਂ ਲਾਸਟ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਇੱਕ ਮੁਜਰਿਮ ਫਰਾਰ ਹੈ, ਪੁਲਿਸ ਦੇ ਅੱਗੇ ਰਿਕੁਐਸਟ ਹੈ ਉਸ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਸਾਨੂੰ ਜਸਟਿਸ ਦਿੱਤਾ ਜਾਵੇ। ਦੈਟਸ ਇਟ। ਸੋ ਅਸੀਂ ਦਸੂਹੇ ਦੇ ਵਿੱਚ ਖੜੇ ਸੀ, ਨਰੇਸ਼ ਕੁਮਾਰ ਜਿਹੜੇ ਕਿ ਆਪਣਾ ਕਾਰੋਬਾਰ ਕਰਦੇ ਸੀ। ਇਹਨਾਂ ਨੇ ਦੱਸਿਆ ਕਿ ਉਹ ਟੇਲਰਿੰਗ ਦਾ ਕੰਮ ਕਰਦੇ ਸੀ, ਆਪਣਾ ਪਰਿਵਾਰ ਵਧੀਆ ਚਲਾ ਰਹੇ ਸੀ। ਉਹਨਾਂ ਦੇ ਘਰ ਦੇ ਵਿੱਚ ਅਸੀਂ ਖੜੇ ਹਾਂ ਤੇ ਉਹਨਾਂ ਦੇ ਪੁਰਾਣੇ ਘਰ ਦੇ ਵਿੱਚ ਕਿਰਾਏ ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਕੁਝ ਚੰਦ ਪੈਸਿਆਂ ਦੇ ਕਰਕੇ ਜਿਹੜਾ ਕਿਰਾਇਆ ਪਿਛਲੇ ਕੁਝ ਮਹੀਨਿਆਂ ਤੋਂ ਦੇ ਨਹੀਂ ਪਾ ਰਹੇ ਸੀ। ਐਂ ਵੀ ਹੋ ਸਕਦਾ ਸੀ ਜੇ ਸੁਹਿਰਦ ਦਿਮਾਗ ਨਾਲ ਕੰਮ ਲੈਣਾ ਹੋਵੇ, ਇੱਕ ਡੀਲਿੰਗ ਕੀਤੀ ਜਾ ਸਕਦੀ ਹੈ ਵੀ ਭਾਈ ਅਸੀਂ ਮਜਬੂਰ ਹਾਂ, ਕੋਈ ਕੰਮ ਨਹੀਂ ਲੱਗ ਰਿਹਾ, ਅਸੀਂ ਤੁਹਾਨੂੰ ਹੌਲੀ ਹੌਲੀ ਕਰਕੇ ਪੈਸੇ ਦੇ ਦੇਵਾਂਗੇ। ਪਰ ਇਸ ਦੇ ਇਵਜ਼ ਦੇ ਵਿੱਚ ਉਲਟਾ ਕਿਸੇ ਦੀ ਜਾਨ ਹੀ ਲੈ ਲੈਣਾ ਕਿੰਨਾ ਕੁ ਠੀਕ ਹੈ, ਤੁਸੀਂ ਆਪ ਸੋਚ ਸਕਦੇ ਹੋ। ਅਸੀਂ ਇਹ ਨਹੀਂ ਕਹਿੰਦੇ ਅਸੀਂ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਆਜ਼ਾਦ ਨਹੀਂ ਕਰਦੇ ਵੀ ਪੰਜਾਬੀ ਕ੍ਰਾਈਮ ਨਹੀਂ ਕਰਦੇ, ਪਰ ਜਦੋਂ ਦੂਸਰੀ ਸਟੇਟ ਤੋਂ ਆ ਕੇ ਤੁਹਾਡੀ ਸਟੇਟ ਦੇ ਵਿੱਚ ਇਸ ਤਰੀਕੇ ਦੇ ਨਾਲ ਬੁਲੰਦ ਹੌਸਲਿਆਂ ਨਾਲ ਕੋਈ ਕ੍ਰਾਈਮ ਕਰ ਦੇਵੇ ਤਾਂ ਇੱਕ ਵਾਰ ਸੋਚਣਾ ਜ਼ਰੂਰ ਬਣਦਾ ਹੈ ਕਿ ਇਹੋ ਜਿਹੇ ਕ੍ਰਿਮੀਨਲ ਮਾਈਂਡ, ਰੈਡੀਕਲ ਮਾਈਂਡ ਨੂੰ ਪੰਜਾਬ ਦੇ ਵਿੱਚ ਰੱਖਦਾ ਕੌਣ ਹੈ, ਪੰਜਾਬ ਦੇ ਵਿੱਚ ਉਹਨਾਂ ਦੀ ਪੁਸ਼ਤ ਪੁਨਾਈ ਕੌਣ ਕਰਦਾ ਹੈ। ਤੁਸੀਂ ਕੀ ਸੋਚਦੇ ਹੋ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਪਰਿਵਾਰ ਦੇ ਨਾਲ ਸੰਵੇਦਨਾ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ।